ਸਹੀ ਤੇ ਮਿੱਤਰੋ, ਮੈਂ ਤੁਹਾਡਾ ਆਪਣਾ ਵੀਰ ਮਲਕ ਬਸ਼ੀਰ ਦੇਸ਼ ਪੰਜਾਬ YouTube ਚੈਨਲ। ਸਾਬਕ ਵਜ਼ੀਰ ਪਾਕਿਸਤਾਨ ਇਮਰਾਨ ਖਾਨ ਦੌਰ ਦੇ ਵਿੱਚ ਇਸਲਾਮਾਬਾਦ ਦੇ ਵਿੱਚ ਫਰਾਸ਼ ਟਾਊਨ ਹਾਊਸਿੰਗ ਸਕੀਮ ਸ਼ੁਰੂ ਹੋਈ, ਜਿਹਨੂੰ ਅਸੀਂ ਕਹਿੰਦੇ ਹਾਂ ਨया ਪਾਕਿਸਤਾਨ ਹਾਊਸਿੰਗ ਪ੍ਰੋਜੈਕਟ। ਫਲੈਟ ਬਣੇ ਗਏ ਤੇ ਉਹ ਫਲੈਟ ਆਖਰੀ ਮਰਹਲੇ ਦੇ ਵਿੱਚ ਨੇ। ਗੌਰਮੈਂਟ ਨੂੰ ਚਾਹੀਦਾ ਹੈ ਕਿ ਇਸਲਾਮਾਬਾਦ ਦੇ ਵਿੱਚ ਜਿਹੜਾ ਆਪਰੇਸ਼ਨ ਹੋਇਆ, ਜਿਹੜੀ ਕੱਚੀ ਬਾਈਆਂ ਨੂੰ ਮਸਮਾਰ ਕੀਤਾ ਗਿਆ, ਗਿਰਾਇਆ ਗਿਆ, ਉਹਨਾਂ ਦੇ ਮੁਤਅਸਰੀਨ ਨੂੰ ਨया ਪਾਕਿਸਤਾਨ ਹਾਊਸਿੰਗ ਪ੍ਰੋਜੈਕਟ ਦੇ ਫਲੈਟ ਦਿੱਤੇ ਜਾਣ, ਤਾਂ ਜੇ ਉਹ ਲੋਕ ਆਪਣੀ ਛੱਤ ਥੱਲੇ ਸਕੂਨ ਨਾਲ ਜ਼ਿੰਦਗੀ ਬਸਰ ਕਰ ਸਕਣ। ਖਬਰ ਆਈ ਹੈ ਕਿ ਹਕੂਮਤ ਨੇ ਫਰਾਸ਼ ਟਾਊਨ ਦੇ ਵਿੱਚ ਫੇਸ 2 ਸ਼ੁਰੂ ਕਰਨ ਦਾ ਮਨਸੂਬਾ ਬਣਾਇਆ ਹੈ ਤੇ ਉੱਥੇ ਫਲੈਟ ਬਣਾਏ ਜਾਣਗੇ ਤੇ ਉਹ ਕਮ ਆਮਦਨੀ ਵਾਲੇ ਗਰੀਬ ਲੋਕਾਂ ਨੂੰ ਤੇ ਕੱਚੀ ਬਾਜੀ ਦੇ ਲੋਕਾਂ ਨੂੰ ਦਿੱਤੇ ਜਾਣਗੇ। ਉਹ ਤੇ ਬੜੀ ਦੇਰ ਲੱਗ ਜਾਏਗੀ ਤੇ ਲੋਕ ਵਿਚਾਰੇ ਬੇਘਰ ਹੋਏ ਨੇ, ਲੋਕਾਂ ਦੇ ਰੁਜ਼ਗਾਰ ਛੁੱਟ ਗਏ ਨੇ, ਲੋਕਾਂ ਦੇ ਬੱਚੇ ਸਕੂਲੋਂ ਹਟ ਗਏ ਨੇ, ਕਿਉਂਕਿ ਉਹ ਬੇਜ਼ਾਰੋ ਮਦਦਗਾਰ ਖੁੱਲ੍ਹੇ ਆਸਮਾਨ ਥੱਲੇ ਮੌਸਮੀ ਅਸਰਾਤ ਬਰਦਾਸ਼ਤ ਕਰ ਰਹੇ ਨੇ ਤੇ ਪਰੇਸ਼ਾਨ ਹਾਲ ਨੇ, ਕੋਈ ਪੁੱਛਣ ਦੱਸਣ ਵਾਲਾ ਨਹੀਂ। ਤੁਸੀਂ ਪਹਿਲੇ ਆ ਵੇਖੋ ਨਾ ਜ਼ਰਾ ਜਿਹੜੀ ਖਬਰ ਆਈ ਹੈ ਤੇ अगली गल फिर करेंगे। इस्लामाबाद में कच्ची आबादियों के मकीनों के लिए फराश टाउन में कम कीमत हाउसिंग मंसूबा शुरू किया जाएगा। मंसूबे की तामीर और तरक्की CDA के सपोर्ट करने की मंजूरी दे दी गई। मुल्क भर में फराश टाउन ਦੇ ਵਿੱਚ ਇਮਰਾਨ ਖਾਨ ਦੌਰ ਦੇ ਬਣੇ ਹੋਏ ਫਲੈਟ ਮੌਜੂਦ ਨੇ। ਉਹ ਤੁਸੀਂ ਕਿਹਨੂੰ ਦਿਓਗੇ? ਕਿ ਉਹ ਤੁਸੀਂ ਆਪਣੇ ਮਨਪਸੰਦ ਲੋਕਾਂ ਨੂੰ ਦੇਣ ਵਾਸਤੇ ਰੱਖੇ ਨੇ? ਇੰਝ ਨਹੀਂ ਹੋਣਾ। ਪਹਿਲੇ ਆਓ, ਪਹਿਲੇ ਪਾਓ ਦੇ ਸੁਨਹਿਰੀ ਅਸੂਲ ਦੇ ਮੁਤਾਬਿਕ ਜਿਨ੍ਹਾਂ ਲੋਕਾਂ ਦੇ ਹੱਸਦੇ ਵਸਦੇ ਘਰਾਂ ਨੂੰ ਤੁਸੀਂ ਉਜਾੜਿਆ, ਮਿਲਿਆ ਮੇਟ ਕਰਤਾ, ਤੇ ਟਾਪ ਪ੍ਰਾਇਰਟੀ ਵੀ ਉਹਨਾਂ ਲੋਕਾਂ ਦਾ ਹੀ ਹੱਕ ਬਣਦਾ ਹੈ। ਤੇ ਮੈਂ ਵਜ਼ੀਰ ਆਜ਼ਮ ਪਾਕਿਸਤਾਨ, ਸਦਰ ਪਾਕਿਸਤਾਨ, ਸੈਨੇਟ, ਸੂਬਾਈ ਅਸੈਂਬਲੀ, ਕੌਮੀ ਅਸੈਂਬਲੀ ਦੇ ਪਾਰਲੀਮੈਂਟੇਰੀਅਨ ਨੂੰ ਇਹ ਅਪੀਲ ਕਰਾਂਗਾ ਕਿ ਇਸਲਾਮਾਬਾਦ ਦੇ ਵਿੱਚ ਜਿਹੜੇ ਕੱਚੀ ਬਚਨ ਦੇ ਮੁਤਅਸਰੀਨ ਨੇ, ਉਹਨਾਂ ਨੂੰ ਉਹ ਫਲੈਟ ਦਿੱਤੇ ਜਾਣ ਜਿਹੜੇ ਇਮਰਾਨ ਖਾਨ ਦੌਰ ਦੇ ਵਿੱਚ ਬਣੇ ਸੀ ਤੇ ਅੱਜ ਉਹ ਆਖਰੀ ਮਰਹਲੇ ਦੇ ਵਿੱਚ ਨੇ। ਕੱਚੀ ਬਾਜਾਂ 'ਤੇ ਬਹੁਤ ਸਾਰੇ ਲੋਕਾਂ ਨੇ ਗੱਲ ਕੀਤੀ ਹੈ, ਜਿਹਦੇ ਵਿੱਚ ਸ਼ੀਰੀ ਰਹਿਮਾਨ, ਤਾਰਿਕ ਫਜ਼ਲ ਚੌਧਰੀ, शोएब शहीन, सुलेमान अकरम राजा, अवामी वर्कर पार्टी, आलिया अमीर अली ਤੇ ਦੂਜੀਆਂ ਬਹੁਤ ਸਾਰੀਆਂ ਤਨਜ਼ੀਮਾਂ ਨੇ ਇਸ ਇਸ਼ੂ 'ਤੇ ਗੱਲ ਕੀਤੀ ਹੈ। ਸਭ ਤੋਂ ਬਿਹਤਰੀਨ ਗੱਲ ਅਵਾਮੀ ਵਰਕਰ ਪਾਰਟੀ, ਸ਼ੋਏਬ ਸ਼ਹੀਨ PTI ਤੇ ਦਾਨਿਸ਼ ਕੁਮਾਰ ਨੇ ਜਿਹੜੀ ਗੱਲ ਕੀਤੀ ਹੈ ਨਾ, ਉਹ ਬਿਲਕੁਲ ਉਹਨੇ ਭਾਈਆਂ ਵਾਲੀ ਗੱਲ ਕੀਤੀ ਹੈ ਤੇ ਆਪਣੇ ਪੈਰਾਂ 'ਤੇ ਭਾਰ ਪਾ ਕੇ ਨਕਵੀ ਨੂੰ ਤੇ CDA ਦੇ ਚੇਅਰਮੈਨ ਨੂੰ ਉਹਨੇ ਦੱਸਿਆ ਹੈ ਕਿ ਤੁਸੀਂ ਆਪਣੀ ਮਨਮਾਨੀ ਨਾ ਕਰੋ। ਯਜ਼ੀਜ਼ੀਅਤ ਤੇ ਫਰੌਨੀਅਤ ਦੇ ਖਾਤਮੇ 'ਤੇ ਜ਼ੋਰ ਦਿੰਦਿਆਂ ਉਹਨੇ ਆਖਿਆ ਹੈ ਕਿ ਉਹ ਬੰਦਾ ਕਦੀ ਵੀ ਅਵਾਮੀ ਨੁਮਾਇੰਦਾ ਨਹੀਂ ਬਣ ਸਕਦਾ ਜਿਹਦੇ ਵਿੱਚ ਯਜ਼ੀਜ਼ੀਅਤ ਹੋਵੇ ਜਾਂ ਫਰੌਨੀਅਤ ਹੋਵੇ। ਅਵਾਮੀ ਨੁਮਾਇੰਦਾ ਬਣਨ ਵਾਸਤੇ ਇਨਸਾਨ ਨੂੰ ਆਪਣੇ ਅੰਦਰੋਂ ਫਰੌਨੀਅਤ ਤੇ ਯਜ਼ੀਜ਼ੀਅਤ ਦਾ ਖਾਤਮਾ ਕਰਨਾ ਚਾਹੀਦਾ ਹੈ। ਦਾਨਿਸ਼ ਕੁਮਾਰ ਨੂੰ ਅਸੀਂ ਖਰਾਜ ਤਸੀਮ ਪੇਸ਼ ਕਰਦੇ ਹਾਂ। ਉਹਨੇ ਇਸਲਾਮਾਬਾਦ ਦੇ ਕੱਚੀ ਆਬਾਦੀਆਂ ਦੇ ਨੁਮਾਇੰਦਗੀ ਕਰਕੇ ਲੀਡਰਸ਼ਿਪ ਦਾ ਹੱਕ ਅਦਾ ਕਰਤਾ ਹੈ। ਇਹੋ ਗੱਲ ਹੈ ਕਿ ਅੱਜ ਇਸਲਾਮਾਬਾਦ ਦੇ ਵਿੱਚ ਗਰੀਬ ਲੋਕ ਸੈਨੇਟਰ ਦਾਨਿਸ਼ ਕੁਮਾਰ ਨੂੰ ਖਰਾਜ ਤਸੀਮ ਪੇਸ਼ ਕਰ ਰਹੇ ਨੇ ਔਰ ਉਹਦੀ ਬੱਲੇ ਬੱਲੇ ਹੋ ਰਹੀ ਹੈ ਕਿ ਇਹਨੂੰ ਕਹਿੰਦੇ ਨੇ ਲੀਡਰਸ਼ਿਪ, ਤੇ ਉਹਨੇ
ਗਰੀਬਾਂ ਨਾਲ ਇਜ਼ਹਾਰ ਹਮਦਰਦੀ, ਇਜ਼ਹਾਰ ਯਕਜਹਿਤੀ ਕਰਕੇ ਇੱਕ ਅਮਲੀ ਸਬੂਤ ਦਿੱਤਾ ਹੈ, ਜਿਹੜਾ ਤਾਰੀਖ ਦੇ ਵਿੱਚ ਸੁਨਹਿਰੀ ਲਫ਼ਜ਼ਾਂ ਨਾਲ ਲਿਖਿਆ ਜਾਏਗਾ। ਸੈਨੇਟਰ ਦਾਨਿਸ਼ ਕੁਮਾਰ ਜ਼ਿੰਦਾਬਾਦ, ਪਾਕਿਸਤਾਨ ਜ਼ਿੰਦਾਬਾਦ, ਜੀਵੇ ਜੀਵੇ ਸੋਹਣਾ ਦੇਸ਼ ਪੰਜਾਬ।